ਪੱਕੇ ਬੇਰਾਂ ਨੂੰ ਹਰ ਕੋਈ ਵਟੇ ਮਾਰਦਾ ਹੈ। ਇਹ ਅਲਾਮਤ ਇੱਕ ਕਿ ਜਿਹੜੇ ਘਰ 'ਚ ਬੱਚੀਆਂ ਜਵਾਨ ਹੋਣ ਨਾ ਜੀ ਜੀ ਹਾਂਜੀ, ਉਥੋਂ ਲੋਕੀ ਰਿਸ਼ਤਾ ਪੁੱਛਣ ਤੇ ਆਉਂਦੇ ਹੀ ਰਹਿੰਦੇ ਨੇ। ਹਾਂ, ਪਿੱਛੋਂ ਚੱਲੇ ਹਾਂਜੀ, ਤੇ ਖੇਤੀ ਫੱਲੇ। ਪੱਛੋਂ ਦੀ ਹਵਾ ਚੱਲਦੀ ਰਹੇ ਨਾ ਤੇ ਫਿਰ ਉਹਦੇ ਨਾਲ ਜਿਹੜੀ ਹੈ ਨਾ ਫਸਲ ਨੂੰ ਦਾਣਾ ਚੰਗਾ ਪੈਂਦਾ। ਉਹ ਜਿਹੜਾ ਫਸਲ ਦਾ ਪੱਕਣ ਦਾ ਟਾਈਮ ਹੈ ਉਸ ਵੇਲੇ ਪੱਛੋਂ ਦੀ ਹਵਾ ਵਗੇ ਤੇ ਉਹਦੇ ਨਾਲ ਦਾਣਾ ਚੰਗਾ ਪਵੇਗਾ। ਚੰਗੀ ਹੋਵੇ ਜੋਗ ਤੇ ਕਾਸਾ ਸੰਘਣਾ, ਤੇ ਘਰ ਦਾ ਹੋਵੇ ਬੀ ਪਵੇ ਨਾ ਮੰਗਣਾ, ਤੇ ਚੰਗੀ ਹੋਵੇ ਟੈਰ ਤੇ ਚੜ ਕੇ ਟੋਰੀਏ, ਤੇ ਘਰ ਸੁਲੱਖਣੀ ਨਾਰ ਤੇ ਦੁੱਖ ਸੁੱਖ ਫੋਲੀਏ। ਇਹਦੇ ਕਰਤਾਰ ਤੇ ਫਿਰ ਕਿਉਂ ਬੋਲੀਏ। ਵਾਈ ਜੋਤੀ ਕਰਨ ਵਾਲੇ ਬੰਦੇ ਦੇ ਕੋਲ ਜੋਗ ਸੁਥਰੇ ਢੱਗਿਆਂ ਦੀ ਹੋਵੇ, ਧੰਨੀ ਦੇ ਢੱਗਿਆਂ ਦੀ, ਹਾਂਜੀ, ਤੇ ਲੱਸੀ ਉਹਨੂੰ ਸੰਘਣੀ ਦਾ ਮਤਲਬ ਪਿਆਲਾ ਮਿਲ ਜਾਏ, ਹਾਂਜੀ, ਕਿ ਲੱਸੀ ਪਤਲੀ ਨਾ ਹੋਵੇ ਕਾਵਾਂ ਦੇ ਅਥਰੂਆਂ ਵਰਗੀ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਰਮਜ਼ਾਨੁਲ ਮੁਬਾਰਕ ਦਾ ਜਿਹੜਾ ਮਹੀਨਾ ਹੈ, ਇਹ ਮੁਕੱਦਸ ਮਹੀਨਾ ਇਸਲਾਮੀ ਹਵਾਲੇ ਦੇ ਨਾਲ ਤੇ ਮੁਤਬਰਕ ਹੈ ਹੀ ਹੈ। ਇਸ ਪਾਕੀਜ਼ਾ ਮਹੀਨੇ ਦੇ ਵਿੱਚ ਬਹੁਤ ਵੱਡੇ ਇਸਲਾਮੀ ਹਵਾਲੇ ਦੇ ਨਾਲ ਇਸਲਾਮੀ ਤਾਰੀਖ ਦੇ ਵਾਕਿਆਤ, ਹਾਦਸਾਤ ਔਰ ਖੁਸ਼ਗਵਾਰ ਵਾਕਿਆਤ ਵੀ ਰੂਨਮਾ ਹੋਏ। ਵੇਖੋ ਨਾ ਪਿਆਰਿਓ, ਇਸੇ ਮਹੀਨੇ ਦੇ ਵਿੱਚ ਹੀ ਸ਼ੇਰੇ ਖੁਦਾ ਹਜ਼ਰਤ ਅਲੀ ਪਾਕ ਇਮਾਮ, ਉਹਨਾਂ ਦੀ ਸ਼ਹਾਦਤ ਵੀ ਹੋਈ, ਤੇ ਇਸੇ ਹੀ ਮਹੀਨੇ ਦੇ ਵਿੱਚ ਫਤਿਹ ਮੱਕਾ ਵੀ ਹੋਈ। ਮੁਸਲਮਾਨਾਂ ਦੀ ਉਮਤ ਮੁਹੰਮਦੀਆ ਸੱਲੱਲਾਹੁ ਅਲੈहि व आलिहि व अस्हाबिहि व अज़वाजिहि व बारिक वसल्लम, ਸਾਡੀ ਸੱਚੀ ਸਰਕਾਰ ਦੇ ਮੰਨਣ ਵਾਲਿਆਂ ਦੀ ਏਡੀ ਅਜ਼ੀਮੁ ਸ਼ਾਨ ਕਾਮਯਾਬੀ ਜਿਹੜੀ ਕਿ ਫਤਿਹ ਮੱਕਾ ਦੀ ਸ਼ਕਲ ਦੇ ਵਿੱਚ ਹੋਈ, ਇਹ ਵੀ ਇਸੇ ਹੀ ਮਹੀਨੇ 20 ਰਮਜ਼ਾਨੁਲ ਮੁਬਾਰਕ ਨੂੰ ਪਿਆਰੇ ਨਬੀ ਪਾਕ ਫਤਿਹ ਮੱਕਾ ਦੇ ਵਾਸਤੇ ਆਪਣੇ 10,000 ਮੁਸੱਲਾ ਮੁਜਾਹਿਦੀਨ ਦੇ ਨਾਲ ਮਦੀਨਾ ਸ਼ਰੀਫ ਤੋਂ ਟੁਰੇ, ਤੇ ਫਿਰ ਅੱਲਾਹ ਪਾਕ ਸੱਚੇ ਸਾਹਿਬ ਨੇ ਆਪਣੀ ਨਿਮਤ ਪਿਆਰੇ ਨਬੀ ਪਾਕ ਦੇ ਉੱਤੇ ਲੁਟਾਈ, ਤੇ ਖਾਨਾ ਕਾਬਾ ਦੇ ਤੇ ਮੱਕਾ ਸ਼ਰੀਫ ਦੇ ਬੂਹੇ ਸਾਡੀ ਸਰਕਾਰ ਵਾਸਤੇ ਤੇ ਉਹਨਾਂ ਦੇ ਸਾਥੀਆਂ ਮੁਜਾਹਿਦੀਨ ਦੇ ਵਾਸਤੇ ਖੁੱਲ ਗਏ। ਪਿਆਰਿਓ, ਦੁਨੀਆ ਦੀ ਤਾਰੀਖ ਦੇ ਵਿੱਚ ਐਸੀ ਬੇਮਿਸਲ ਫਤਹ ਤੇ ਕਾਮਯਾਬੀ ਸ਼ਾਇਦ ਹੀ ਕਿਸੇ ਫਾਤੇ ਨੂੰ ਹੋਈ ਹੋਵੇ। ਪਿਆਰੇ ਨਬੀ ਪਾਕ ਬੜੇ ਬੇਮਿਸਲ ਜਰਨੈਲ ਸਨ, ਮਿਹਰਬਾਨ ਹਾਦੀ ਸਨ।
ਪਿਆਰਿਓ, ਇੱਕ ਵੇਲਾ ਉਹ ਸੀ ਕਿ ਜਦੋਂ ਸੱਚੇ ਸਾਹਿਬ ਆਪਣੇ ਮੁਖਾਲਫਾਂ, ਕਾਫਰਾਂ ਤੇ ਦੁਸ਼ਮਣਾਂ ਦੇ ਬੁਰੇ ਸਲੂਕ ਤੋਂ ਅੱਕ ਕੇ ਇਸ ਮੱਕਾ ਸ਼ਰੀਫ ਤੋਂ ਮੁਹਾਜਰ ਹੋ ਕੇ ਹਿਜਰਤ ਕਰਕੇ ਮਦੀਨਾ ਸ਼ਰੀਫ ਵੱਲ ਚੱਲੇ। ਤੇ ਉਹ ਦਿਨ ਸਾਡੀ ਸਰਕਾਰ ਦੇ ਉੱਤੇ ਬੜੀ ਪਰੇਸ਼ਾਨੀ ਵਾਲੇ ਸਨ। ਪਿਆਰਿਓ, ਪਿਆਰੇ ਨਬੀ ਪਾਕ ਲਿਖਿਆ ਮੁਰਖੀਨ ਨੇ, ਸੁਹਾਬਾ ਜਿਹੜੇ ਸਨ ਆਪ ਜੀ ਦੇ, ਉਹਨਾਂ ਦੀ ਜ਼ੁਬਾਨੀ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਹਿਜਰਤ ਕਰਨ ਲਈ ਨਿਕਲੇ, ਟੁਰੇ, ਤੇ ਮੱਕਾ ਸ਼ਰੀਫ ਵੱਲ, ਅੱਲਾਹ ਪਾਕ ਸੱਚੇ ਸਾਹਿਬ ਦੇ ਘਰ ਵੱਲ ਵੇਖ ਕੇ ਆਪ ਜੀ ਨੇ ਆਖਿਆ ਕਿ ਐ ਮੱਕਾ, ਐ ਅੱਲਾਹ ਪਾਕ ਦੇ ਘਰ, ਸਾਰੀ ਦੁਨੀਆ ਦੇ ਸ਼ਹਿਰਾਂ ਤੋਂ ਤੂੰ ਮੈਨੂੰ ਜ਼ਿਆਦਾ ਪਿਆਰਾ ਹੈ, ਪਰ ਮੈਂ ਤੈਨੂੰ ਕਦੀ ਵੀ ਨਾ ਛੱਡਦਾ। ਮਜਬੂਰ ਕਰ ਦਿੱਤਾ ਹੈ ਮੇਰੀ ਆਪਣੀ ਹੋਈ ਕੌਮ ਨੇ ਮੈਨੂੰ, ਤੇ ਮੈਂ ਤੈਨੂੰ ਛੱਡ ਕੇ ਜਾ ਰਿਹਾ। ਤੇ ਮੇਰੇ ਸਾਹਿਬ ਨੇ ਚਾਹਿਆ, ਅੱਲਾਹ ਪਾਕ ਸੱਚੇ ਸਾਹਿਬ ਨੇ ਚਾਹਿਆ, ਜਿਹਦਾ ਮੈਂ ਸੱਚਾ ਪੈਗੰਬਰ ਹਾਂ ਤੇ ਨਬੀ ਹਾਂ, ਤੇ ਇਨਸ਼ਾਅੱਲਾ ਬਹੁਤ ਜਲਦ ਫਾਤਿਹ ਬਣ ਕੇ ਵਾਪਸ ਮੈਂ ਇੱਥੇ ਹੀ ਫੇਰ ਲੌਟਾਂਗਾ। ਪਿਆਰਿਓ, ਇੱਕ ਦੋ ਵਾਕਿਆਤ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਕਰਨੇ ਚਾਹਨਾ, ਜਿਹੜੇ ਸ਼ਾਇਦ ਤੁਸੀਂ ਅੱਗੇ ਨਾ ਸੁਣੇ ਹੋਣ, ਘੱਟ ਬਿਆਨ ਕੀਤੇ ਜਾਂਦੇ ਨੇ। ਮਸਲਨ ਪਹਿਲਾ ਦੇਖੋ ਕਿੱਡਾ ਦਿਲ ਫਿਗਾਰ ਵਾਕਿਆ ਹੈ ਕਿ ਨਬੀ ਪਾਕ ਸੱਚੇ ਸਾਹਿਬ ਨੇ ਜਦੋਂ ਹਿਜਰਤ ਕਰਨੀ ਸੀ ਤੇ ਆਪ ਮੱਕਾ ਸ਼ਰੀਫ ਗਏ, ਬੈਤੁੱਲਾ ਦਾ ਆਪਨੇ ਕਿਹਾ ਜਾ ਕੇ ਮੈਂ ਤਵਾਫ ਕਰ ਆਵਾਂ, ਤੇ ਬੈਤੁੱਲਾ ਦੇ ਅੰਦਰ ਜਾ ਕੇ ਤੇ ਮੈਂ ਨਵਾਫਲ ਅਦਾ ਕਰਾਂ। ਪਿਆਰਿਓ, ਆਪ ਸੱਚੀ ਸਰਕਾਰ ਬੈਤੁੱਲਾ ਸ਼ਰੀਫ ਜਦੋਂ ਗਏ, ਹਰਮ ਸ਼ਰੀਫ ਵਿੱਚ ਪਹੁੰਚੇ, ਤੇ ਚਾਬੀ ਜਿਹੜੀ ਹੈ ਨਾ ਜੀ, ਹਰਮ ਸ਼ਰੀਫ ਦੀ ਕੁੰਜੀ, ਉਹ ਉਸਮਾਨ ਬਿਨ ਤਲਹਾ, ਇੱਕ ਉਸ ਵੇਲੇ ਕੁੰਜੀ ਬਰਦਾਰ ਸਨ। ਉਦੋਂ ਤੇ ਉਹ ਮੁਸਲਮਾਨ ਨਹੀਂ ਸਨ ਹੋਏ, ਬਾਅਦ ਵਿੱਚ ਉਹ ਫਿਰ ਮੁਸਲਮਾਨ ਵੀ ਹੋਏ ਤੇ ਸੁਹਾਬੀ ਵੀ ਹੋਏ। ਉਹ ਉਸਮਾਨ ਬਿਨ ਤਲਹਾ ਦੇ ਕੋਲ ਚਾਬੀ ਸੀ, ਉਹਨਾਂ ਦਾ ਖਾਨ ਵਾਦਾ ਜਿਹੜਾ ਉਹਦੇ ਕੋਲ ਚਾਬੀ ਹੁੰਦੀ ਸੀ। ਉਹ ਕੁਲੀਦ ਬਰਦਾਰ ਸਨ ਖਾਨਾ ਕਾਬਾ ਦੇ। ਉਹ ਖਾਨਾ ਕਾਬਾ ਦੀ ਚੌਖਟ ਦੇ ਉੱਤੇ ਖਲੋਤੇ ਸਨ, ਤੇ ਪਿਆਰੇ ਨਬੀ ਪਾਕ ਗਏ ਤੇ ਉਹਨਾਂ ਜਾ ਕੇ ਤਰਲਾ ਕੀਤਾ ਮੁਕਾਮੇ ਇਬਰਾਹੀਮ ਤੇ ਥੱਲੇ ਖਲੋ ਕੇ ਆਖਿਆ ਕਿ ਉਸਮਾਨ, ਮੈਨੂੰ ਜ਼ਰਾ ਦਰਵਾਜ਼ਾ ਖੋਲ ਦਿਓ ਤੇ ਮੈਂ ਅੰਦਰ 2 ਨਫਲ ਅਦਾ ਕਰਨੇ ਚਾਹਨਾ। ਲੇਕਿਨ ਪਿਆਰਿਓ, ਉਹਨਾਂ ਇਜਾਜ਼ਤ ਨਹੀਂ ਸੀ ਦਿੱਤੀ। ਉਸਮਾਨ ਸ਼ਾਬੀ ਨੇ ਸੋਚਿਆ ਕਿ ਸਾਰਾ ਕੁਰੈਸ਼, ਸਾਰੇ ਅਰਬੀ, ਸਾਰੇ ਸਰਦਾਰ ਤੇ ਮੁਖਾਲਫ ਨੇ, ਤੇ ਆਪੂ ਜਿਹੜੇ ਨੇ ਪਿਆਰੇ ਨਬੀ ਪਾਕ, ਉਹਨਾਂ ਦੇ ਨਾਲ ਤਾਂ ਕੋਈ ਹੈ ਵੀ ਨਹੀਂ, ਤੇ ਬੜੀ ਹਕਾਰਤ ਦੇ ਨਾਲ ਉਹਨਾਂ ਨੇ ਇਜਾਜ਼ਤ ਹੀ ਨਾ ਦਿੱਤੀ। ਪਿਆਰੇ ਨਬੀ ਪਾਕ ਨੇ ਉੱਥੇ ਹੀ ਖਲੋ ਕੇ ਇਹ ਗੱਲ ਵੈਸੇ ਜ਼ਰੂਰ ਆਖੀ ਕਿ ਉਸਮਾਨ, ਬੜੀ ਜਲਦੀ ਅੱਲਾਹ ਪਾਕ ਸੱਚਾ ਸਾਹਿਬ ਉਹ ਵੇਲਾ ਲਿਆਵੇਗਾ ਕਿ ਜਿੱਥੇ ਤੁਸੀਂ ਖਲੋਤੇ ਹੋ ਨਾ, ਇੱਥੇ ਮੈਂ ਖਲੋਤਾ ਹਾਂ, ਤੇ ਮੇਰੀ ਵਾਲੀ ਥਾਂ ਤੇ ਤੁਸੀਂ ਹੋਵੋਗੇ, ਤੇ ਚਾਬੀ ਬੈਤੁੱਲਾ ਸ਼ਰੀਫ ਦੀ, ਇਹ ਖਾਨਾ ਕਾਬਾ ਦੀ ਕੁੰਜੀ ਮੇਰੇ ਹੱਥ ਵਿੱਚ ਹੋਏਗੀ, ਤੇ ਮੈਂ ਫਿਰ ਆਪਣੀ ਮਰਜ਼ੀ ਨਾਲ ਜਿਹਨੂੰ ਚਾਹਾਂਗਾ ਇਹ ਕੁੰਜੀ ਫੜਾਵਾਂਗਾ। ਲੋ ਜੀ ਪਿਆਰਿਓ, ਇਸੇ ਤਰ੍ਹਾਂ ਹੀ ਹੋਇਆ। ਜਦੋਂ ਪਿਆਰੇ ਨਬੀ ਪਾਕ ਸੱਚੇ ਸਾਹਿਬ ਆਏ ਇੱਕ ਫਾਤਿਹ ਦੀ ਹੈਸੀਅਤ ਦੇ ਨਾਲ, ਲੇਕਿਨ ਪਿਆਰਿਓ, ਕਾਇਨਾਤ ਵਿੱਚ ਅਜਿਹਾ ਫਾਤਿਹ ਜਰਨੈਲ ਹੋਣਾ ਹੀ ਨਹੀਂ। ਸਾਡੇ ਉਲਾਮਾਏ ਕਿਰਾਮ ਫਰਮਾਉਂਦੇ ਨੇ ਕਿ ਹਜ਼ੂਰ ਪਾਕ ਦਾ ਸਿਰ ਵੀ ਇੰਜ ਉੱਚਾ ਨਹੀਂ ਸੀ। ਇੰਨਾ ਕੁ ਆਜਜ਼ੀ ਦੇ ਆਲਮ ਦੇ ਵਿੱਚ, ਇੰਨਾ ਕੁ ਸਿਰ ਨੀਵਾਂ ਕਰਕੇ, ਮੱਕਾ ਨੂੰ ਫਤਹ ਕਰਕੇ ਆਪਣੀਆਂ ਫੌਜਾਂ ਮੁਜਾਹਿਦੀਨ ਦੇ ਨਾਲ ਆਪ ਸੱਚੇ ਸਾਹਿਬ ਮੱਕਾ ਸ਼ਹਿਰ ਦੇ ਵਿੱਚ ਇੱਕ ਫਾਤਿਹ ਦੀ ਹੈਸੀਅਤ ਦੇ ਨਾਲ ਪੈ ਵੜਦੇ ਨੇ, ਲੇਕਿਨ ਸਿਰ ਮੁਬਾਰਕ ਇੰਨਾ ਨੀਵਾਂ ਕੀਤਾ ਹੋਇਆ ਸੀ ਕਿ ਊਂਠ ਦੇ ਕੁਜਾਵੇ ਦੇ ਨਾਲ ਲੱਗਾ ਸੀ। ਪਿਆਰਿਓ, ਆਜਜ਼ੀ ਦੀ ਹੱਦ ਵੇਖੋ। ਤੇ ਆਪ ਜੀ ਜਦੋਂ ਆਏ ਤੇ ਉਸੇ ਤਰ੍ਹਾਂ ਹੀ ਤਾਰੀਖ ਨੇ ਫਿਰ ਉਹ ਵਾਕਿਆ ਦੁਹਰਾਇਆ। ਆਪ ਖਾਨਾ ਕਾਬਾ ਦੀ ਚੌਖਟ ਤੇ ਖਲੋਤੇ ਸਨ, ਤੇ ਉਸਮਾਨ ਸ਼ਾਬੀ
ਥੱਲੇ ਖਲੋਤੇ ਸਨ। ਆਪ ਸੱਚੀ ਸਰਕਾਰ ਵਾਲੀ ਜਗ੍ਹਾ ਤੇ 8 ਸਾਲ ਪਹਿਲੇ ਜਿੱਥੇ ਆਪ ਖਲੋਤੇ ਸਨ, ਤੇ ਉਹਨਾਂ ਫਰਾਖ ਦਿਲੀ ਤੇ ਰਹਿਮਤੁਲ ਲਿਲ ਆਲਮੀਨ ਦੀ ਰਹਿਮਤ ਵੇਖੋ ਕਿ ਉਹਨਾਂ ਚਾਬੀ ਮੰਗੀ ਕਿ ਉਹਨਾਂ ਫੜਾਓ ਜੀ ਚਾਬੀ, ਦੇਣੀ ਪਈ। ਉਸਮਾਨ ਸ਼ਾਬੀ ਨੇ ਉਸੇ ਵੇਲੇ ਚਾਬੀ ਪੇਸ਼ ਕੀਤੀ ਹੱਥ ਜੋੜ, ਤੇ ਆਪ ਨੇ ਉਹਨਾਂ ਨੂੰ ਹੀ ਉਹ ਚਾਬੀ ਵਾਪਸ ਫੜਾ ਕੇ ਆਖਿਆ ਕਿ ਜਾ ਕਿਆਮਤ ਤੱਕ ਤੇਰੀ ਆਲ ਔਲਾਦ ਹੀ ਇਸ ਕੁੰਜੀ ਦੀ ਵਾਰਸ ਹੋਏਗੀ। ਤੇ ਪਿਆਰਿਓ, ਅੱਜ ਵੀ ਬੈਤੁੱਲਾ ਸ਼ਰੀਫ ਦੀ ਹਰਮ ਪਾਕ ਦੀ, ਅੱਲਾਹ ਪਾਕ ਦੇ ਘਰ ਦੀ ਕੁੰਜੀ ਤੇ ਕੁਲੀਦ ਬਰਦਾਰ ਉਹੋ ਹੀ ਸ਼ਾਬੀ ਖਾਨਦਾਨ ਹੀ ਹੈ ਜਿਨ੍ਹਾਂ ਨੂੰ ਸੱਚੇ ਸਾਹਿਬ ਨੇ ਚਾਬੀ ਨਵਾਜ਼ੀ ਸੀ, ਚਾਬੀ ਬਰਦਾਰ ਬਣਾਇਆ ਸੀ। ਪਿਆਰਿਓ, ਹੋਰ ਆਪ ਜੀ ਸਰਕਾਰ ਨੇ ਰਹੀਮੀ ਤੇ ਕਰੀਮੀ ਦੇ ਕਿਹੜੇ ਕਿਹੜੇ ਮੁਜ਼ਾਹਰੇ ਕੀਤੇ ਫਤਿਹ ਮੱਕਾ ਦੇ ਮੌਕੇ ਦੇ ਉੱਤੇ, ਤੇ ਬੁਲੰਦ ਇਖਲਾਕ ਦੇ ਕਿਹੜੇ ਕਿਹੜੇ ਲੋਕਾਂ ਨੇ ਆਪ ਸੱਚੇ ਸਾਹਿਬ ਦੇ ਮੁਜ਼ਾਹਰੇ ਵੇਖੇ, ਉਹ ਇਨਸ਼ਾਅੱਲਾ ਕੱਲ ਤੁਹਾਡੇ ਹਜ਼ੂਰ ਬਿਆਨ ਕਰਾਂਗੇ। ਆਓ ਹੁਣ ਮਿਲਵਾਈਏ ਤੁਹਾਨੂੰ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਨਾਲ, ਤੇ ਕੁਝ ਅਖਾਣ ਜਿਹੜੇ ਤੁਸੀਂ ਸਾਨੂੰ ਕੱਲੇ ਨੇ ਉਹਨਾਂ ਬਾਬਤ ਬਾਬਾ ਜੀ ਤੋਂ ਪੁੱਛ ਲਈਏ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ। अस्सलामु अलैकुम जनाब बाजवा साहब ਜੀ ਬਿਸਮਿਲ੍ਲਾ ਜੀ, ਸਤ ਬਿਸਮਿਲ੍ਲਾ ਜੀ। ਆਇਆਂ ਨੂੰ ਡਾਕਟਰ ਸਾਹਿਬ, ਕੀ ਹਾਲ ਚਾਲ ਹੈ? ਠੀਕ ਹੋ? अल्लाह पाक दा एहसान जनाब, ਤੁਹਾਡੀਆਂ ਦੁਆਵਾਂ ਬਜ਼ੁਰਗਾਂ ਦੀਆਂ। ਜੀ ਖੈਰਾਂ ਹੋਣ। ਅੱਛਾ, ਮੇਰੀ ਸਰਕਾਰ ਸਾਡੇ ਇੱਕ ਬੜੇ ਹੀ ਪਿਆਰੇ ਵੀਰ ਨੇ, ਉਹਨਾਂ ਦਾ ਇਸਮੇ ਗਿਰਾਮੀ ਹੈ ਦਾਨਿਆਲ ਰਾਜਾ। ਵਾਹ। ਇਹ ਜਨਾਬ ਰਾਵਲਪਿੰਡੀ ਤੋਂ ਸਾਡੇ ਪੱਕੇ ਦਰਸ਼ਕ ਨੇ, ਸਾਡੇ ਪ੍ਰੋਗਰਾਮ ਵੇਖਦੇ ਨੇ। ਹਾਂਜੀ ਹਾਂਜੀ। ਉਹਨਾਂ ਸਰ ਇੱਕ ਅਖਾਣ ਭਿਜਵਾਇਆ ਵੀ ਪੱਕੇ ਬੇਰਾਂ ਨੂੰ ਹਰ ਕੋਈ ਵਟੇ ਮਾਰਦਾ ਹੈ। ਹਾਂਜੀ, ਇਹਦੀ ਇੱਕ ਸ਼ਕਲ ਇਹ ਵੀ ਹੈ ਕਿ ਜਿਹੜੇ ਘਰ ਬੇਰੀ ਪੱਕੀ ਹੋਵੇ ਉੱਥੇ ਵੱਟੇ ਆਉਂਦੇ ਹੀ ਹੁੰਦੇ ਨੇ। ਹਾਂਜੀ। ਤੋ ਅਸਲ 'ਚ ਗੱਲ ਇਹ ਕਿ ਇਹ ਜਿਸ ਤਰ੍ਹਾਂ ਵੇਖੋ ਨਾ, ਬੇਰ ਪੱਕ ਗਿਆ ਤੇ ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ ਵੀ ਮੈਂ ਬੱਚਿਆਂ ਦੀ ਖਾਸ ਕਰਕੇ, ਉਹਨਾਂ ਤੇ ਨਹੀਂ ਨਾ ਵੱਡੇ ਅਸੀਂ ਤੇ ਬੜੇ ਆਨੇ ਜੀ, ਮੈਂ ਮੇਰਾ ਰਹਿੰਦਾ ਕੀ ਹੈ, ਮੈਂ ਦੂਜੇ ਦੇ ਘਰ ਬੇਰ ਤੋੜਨ ਜਾਵਾਂ। ਤੇ ਬੱਚੇ ਤੇ ਇਹਨਾਂ ਗੱਲਾਂ ਤੋਂ ਬਾਹਰ ਹੁੰਦੇ ਨੇ, ਉਹ ਤੇ ਬਸ ਵੇਖਦੇ ਨੇ ਵੀ ਇੱਥੋਂ ਘਰ ਵਾਲੇ ਘਰ ਨਹੀਂ ਤੇ ਦੋ ਢੇਮਾਂ ਮਾਰ ਕੇ ਬੇਰ ਡੇਗ ਲੋ, ਖਾ ਲਓ। ਅੱਛਾ, ਤੋ ਇਹ ਅਲਾਮਤ ਇੱਕ ਕਿ ਜਿਹੜੇ ਘਰ 'ਚ ਬੱਚੀਆਂ ਜਵਾਨ ਹੋਣ ਨਾ ਜੀ ਜੀ ਹਾਂਜੀ, ਉਥੋਂ ਲੋਕੀ ਰਿਸ਼ਤਾ ਪੁੱਛਣ ਤੇ ਆਉਂਦੇ ਹੀ ਰਹਿੰਦੇ ਨੇ। ਤੇ ਜੇ ਕੋਈ ਰਿਸ਼ਤਾ ਪੁੱਛਣ ਆਏ ਤੇ ਫਿਰ ਬੁਰਾ ਮਹਿਸੂਸ ਨਹੀਂ ਕਰਨਾ ਚਾਹੀਦਾ। ਵਾਹ ਵਾਹ ਵਾਹ। ਇਸ ਵਾਸਤੇ ਵੀ ਉਹ ਬੱਚੀਆਂ ਜਵਾਨ ਨੇ ਤੇ ਜ਼ਾਹਰ ਬੰਦਾ ਹਰ ਇੱਕ ਜਿਹੜਾ ਸਮਝਦਾ, ਜਿਹੜਾ ਬੰਦਾ ਸਮਝਦਾ ਵੀ ਮੇਰਾ ਬੱਚਾ ਵੀ ਜਵਾਨ ਹੈ ਤੇ ਮੈਂ ਇਹਨਾਂ ਕੋ ਪੁੱਛਾਂ, ਜੇ ਤਰਲਾ ਮੰਨ ਜਾਣ ਹਾਂਜੀ ਤੇ ਰਿਸ਼ਤਾ ਦੇ ਦੇਣ ਤੇ ਬੰਦੇ ਚੰਗੇ ਨੇ ਤੇ ਚਲੋ ਸਾਡੀ ਸਾਕਾਚਾਰੀ ਹੋ ਜਾਏ। ਤਾਂ ਉਹ ਇਹ ਦੱਸਿਆ ਗਿਆ ਵੀ ਜਦੋਂ ਬੱਚੀਆਂ ਜਵਾਨ ਹੋ ਜਾਣ ਤੇ ਫਿਰ ਰਿਸ਼ਤਾ ਪੁੱਛਣ ਵਾਲੇ ਤੇ ਆਉਂਦੇ ਹੀ ਨੇ ਲੋਕ, ਫਿਰ ਉਹਨੂੰ ਨਾ ਬੁਰਾ ਨਹੀਂ ਮਨਾਉਣਾ ਚਾਹੀਦਾ ਇਸ ਗੱਲ ਵੀ ਮੇਰੇ ਕੋਲ ਫਲਾਣੇ ਨੇ। ਚਲੋ ਦੇਣਾ ਨਾ ਦੇਣਾ ਤੇ ਮਰਜ਼ੀ ਹੁੰਦੀ ਹੈ ਨਾ, ਉਂਝ ਹੀ ਉਹਦੇ ਗੱਲ ਪੈ ਜਾਣਾ, ਤੂੰ ਕਿਹੜੀ ਔਰ ਤੇ ਮੇਰੇ ਕੋਲ ਰਿਸ਼ਤਾ ਪੁੱਛਿਆ ਹਾਂਜੀ, ਤੇਰੀ ਔਕਾਤ ਕੀ ਹੈ ਮੇਰੇ ਕੋਲ ਰਿਸ਼ਤਾ ਪੁੱਛਣ ਦੀ। ਮਤਲਬ ਇਹ ਕੁਝ ਹੀ ਗੱਲ ਹੈ, ਇਹ ਨਹੀਂ ਕਰਨੀ ਚਾਹੀਦੀ। ਨਾ ਕਰਨਾ ਜਾਂ ਕਰਨਾ ਦੇ ਘਰਦਿਆਂ ਦੀ ਮਰਜ਼ੀ ਹੁੰਦੀ ਹੈ ਨਾ, ਕਰਨ ਵਾਲਿਆਂ ਨੇ ਵੀ ਵੇਖਣਾ 100 ਅੱਗਾ ਪਿੱਛਾ ਹਾਂਜੀ। ਤੇ ਲੇਕਿਨ ਇਹਦਾ ਮਕਸਦ ਇਹ ਹੈ ਕਿ ਜਦੋਂ ਤੁਹਾਡੇ ਘਰ ਬੇਰ ਪੱਕ ਪਏ ਨੇ ਤੇ ਵੱਟੇ ਬੂਟੇ ਲੋਕਾਂ ਜ਼ਾਹਰ ਬੱਚਿਆਂ ਨੇ ਮਾਰਨੇ ਨੇ ਤੇ ਉਹਨੂੰ ਬੁਰਾ ਨਾ ਮਹਿਸੂਸ ਕਰੋ ਹਾਂਜੀ। ਇਸ ਵਾਸਤੇ ਵੀ ਬੇਰ ਚੋਂ ਪੱਕ ਪਏ ਨੇ। ਤੇ ਦੂਜੇ ਲਫ਼ਜ਼ਾਂ 'ਚ ਰਮਜ਼ੀ ਮੈਨੇ ਇਹਦੇ ਇਹ ਹੀ ਨੇ ਕਿ ਜਦੋਂ ਧੀਆਂ ਘਰ 'ਚ ਜਵਾਨ ਹੋਣ ਨਾ ਜੀ ਤੇ ਲੋਕ ਫਿਰ ਰਿਸ਼ਤਾ ਪੁੱਛਣ ਲਈ ਆਉਂਦੇ ਵੀ ਨੇ ਤੇ ਰਿਸ਼ਤਾ ਪੁੱਛਣ ਲਈ ਆਪਸ 'ਚ ਸੋਚਾਂ ਵੀ ਸੋਚਦੇ ਨੇ ਕਿ ਜੀ ਇਹ ਬੰਦਾ ਚੰਗਾ ਹੈ, ਇਹਦੀ ਬੱਚੀ ਜਵਾਨ ਹੈ, ਪੜ੍ਹੀ ਲਿਖੀ ਹੈ ਤੇ ਯਾਰ ਜੇ ਰਿਸ਼ਤਾ ਦੇ ਦੇਵੇ ਚਲੋ ਪੁੱਛ ਕੇ ਵੇਖ ਲੈਂਦੇ ਆ ਹਾਂਜੀ। ਤੋ ਉਸ ਵਾਸਤੇ ਪੁੱਛਣ ਵਾਲਿਆਂ ਨੂੰ ਤੋਂ ਬੁਰਾ ਨਹੀਂ ਬੰਦੇ ਨੂੰ ਮਹਿਸੂਸ ਕਰਨਾ ਚਾਹੀਦਾ। ਇਸ ਵਾਸਤੇ ਵੀ ਕਰਨਾ ਨਾ ਕਰਨਾ ਤੇ ਮਰਜ਼ੀ ਹੈ ਹਾਂਜੀ। ਬੰਦਾ ਟਾਲ ਵੀ ਸਕਦਾ ਵੀ ਅੱਛਾ ਸੋਚਾਂਗੇ ਜਾਂ ਹਾਲੀ ਅਸਾਂ ਕਰਨਾ ਨਹੀਂ ਆ, ਬਜਾਏ ਸੀ ਕਿ ਤੋੜ ਕੇ ਜਵਾਬ ਦੇਣ ਦਾ। ਲੋ ਜੀ ਪਿਆਰਿਓ, ਸਾਡੇ ਵੀਰ ਰਾਜਾ ਦਾਨਿਆਲ ਸਾਹਿਬ ਨੇ ਰਾਵਲਪਿੰਡੀ ਤੋਂ ਅਖਾਣ ਭਿਜਵਾਇਆ ਸੀ ਵੀ ਪੱਕੇ ਬੇਰਾਂ ਨੂੰ ਲੋਕ ਵੱਟੇ ਮਾਰਦੇ ਹੀ ਹੁੰਦੇ ਨੇ। ਬਾਜਵਾ ਸਾਹਿਬ ਨੇ ਉਹਦਾ ਸੈਕੰਡ ਵਰਜਨ ਵੀ ਦੱਸਿਆ ਕਿ ਇਹਨੂੰ ਇੱਕ ਹੋਰ ਅੰਦਾਜ਼ ਦੇ ਵਿੱਚ ਵੀ
ਆਖਿਆ ਜਾਂਦਾ ਹੈ ਇਸੇ ਹੀ ਅਖਾਣ ਨੂੰ ਸਾਡੀ ਮਾਂ ਬੋਲੀ ਦੇ ਵਿੱਚ। ਬਹਰਹਾਲ ਮੁੱਕਦੀ ਇਹ ਕਿ ਬਾਜਵਾ ਸਾਹਿਬ ਦੱਸਿਆ ਕਿ ਇੱਕ ਤੇ ਇਹਦਾ ਸਹੀ ਲਫ਼ਜ਼ੀ ਤਰਜਮਾ ਹੈ ਨਾ ਜੀ ਕਿ ਬੇਰੀ ਦੇ ਬੇਰ ਜੋ ਪੱਕ ਗਏ ਤੇ ਬਾਲ ਜਾਂ ਵੱਡੇ ਨੌਜਵਾਨ ਵੀ ਜਿਹਦਾ ਦਿਲ ਕਰੇ ਖਾਣ ਨੂੰ ਤੇ ਉਹ ਰੋੜਾ ਮਾਰ ਕੇ, ਉਹਦਾ ਮਤਲਬ ਹੁੰਦਾ ਮੈਂ ਰੋੜਾ ਮਾਰਾਂਗਾ ਤੇ ਥੱਲੇ 4 ਬੇਰ ਡਿੱਗਣਗੇ ਤੇ ਮੈਂ ਖਾਵਾਂਗਾ। ਤੇ ਫਲ ਜਿਹੜਾ ਜਿਸ ਦਰਖਤ ਨੂੰ ਲੱਗਦਾ ਪਿਆਰਿਓ ਉਹਨੂੰ ਰੋੜੇ ਵੀ ਫਿਰ ਵੱਜਦੇ ਹੀ ਨੇ। ਇੱਕ ਦਫਾ ਆਖਦੇ ਨੇ ਕਿ ਖਾਨੇ ਖਾਨਾ ਦੀ ਸਵਾਰੀ ਜਾ ਰਹੀ ਸੀ, ਅਬਦੁਰ ਰਹੀਮ ਖਾਨੇ ਖਾਨਾ ਅਕਬਰ ਬਾਦਸ਼ਾਹ ਦੇ ਮਸ਼ੀਰ ਵਜ਼ੀਰ ਵੀ ਸਨ ਤੇ ਉਹਦੇ 9 ਰਤਨਾਂ ਦੇ ਵਿੱਚ ਵੀ ਸ਼ਾਮਿਲ ਸਨ। ਤੇ ਕੋਈ ਬੰਦਾ ਸੀ ਦਰਵੇਸ਼ ਜਿਹਾ, ਪਾਟੇ ਕੱਪੜਿਆਂ ਵਾਲਾ ਫਕੀਰ ਜਿਹਾ, ਤੇ ਉਹਨੇ ਹੱਥ 'ਚ ਨਾ ਛੋਟੇ ਛੋਟੇ ਰੋੜੇ ਫੜੇ ਤੇ ਉਹਨੇ ਇੰਜ ਕਰਕੇ ਵਗਾਏ ਤੇ ਉਹਨਾਂ ਦੀ ਸਵਾਰੀ ਜਾ ਰਹੀ ਸੀ, ਨਾਲ ਉਹਨਾਂ ਦੀ ਸਾਲਾਰ ਵੀ ਸਨ, ਕਮਾਂਡਰ ਸਨ ਫੌਜ ਦੇ, ਤੇ ਉਹਨਾਂ ਦੇ ਨਾਲ ਉਹਨਾਂ ਦੀ ਸਿਪਾਹ ਵੀ ਸੀ। ਤੇ ਉਹ ਜਦੋਂ ਰੋੜਾ ਇੰਜ ਸੱਟਿਆ ਤੇ ਆਪ ਨੂੰ ਵੱਜੇ ਤੇ ਨਹੀਂ, ਲੇਕਿਨ ਖਾਨੇ ਖਾਨਾ ਨੇ ਸਵਾਰੀ ਰੋਕ ਲਈ। ਉਹਨਾਂ ਦੀ ਸਖਾਵਤ ਮਸ਼ਹੂਰ ਸੀ, ਬਹੁਤ ਵੱਡੇ ਸਖੀ ਸਨ। ਤੇ ਉਹਨਾਂ ਰੋਕ ਕੇ ਪੁੱਛਿਆ ਵੀ ਕਿਉਂ ਬਈ ਤੂੰ ਮੈਨੂੰ ਇਹ ਰੋੜੇ ਕਿਉਂ ਮੇਰੇ ਵੱਲ ਉਛਾਲੇ ਨੇ, ਮੈਂ ਕੋਈ ਗਲਤੀ ਕੀਤੀ ਹੈ ਜਾਂ ਤੂੰ ਕੋਈ ਨਾਰਾਜ਼ ਹੈ ਮੇਰੇ ਤੋਂ? ਤੇ ਉਸ ਬੰਦੇ ਆਖਿਆ ਕਿ ਨਹੀਂ ਸਰਕਾਰ, ਆਖਦੇ ਨੇ ਕਿ ਫਲ ਵਾਲੇ ਦਰਖਤ ਨੂੰ ਲੋਕੀ ਰੋੜਾ ਮਾਰਦੇ ਨੇ ਕਿ ਕੋਈ ਫਲ ਲੱਭਦਾ, ਕੁਛ ਖਾਣ ਨੂੰ ਮਿਲਦਾ, ਮੈਂ ਭੁੱਖਾ ਗਰੀਬ ਹਾਂ ਤੇ ਤੁਸੀਂ ਧਨਵਾਨ ਹੋ ਤੇ ਬਾਦਸ਼ਾਹ ਦੇ ਮੁਸਾਹਿਬ ਹੋ ਤੇ ਤੁਸੀਂ ਲੰਘਣ ਡੇ ਸੋ, ਤੇ ਮੈਂ ਤੇ ਸੋਚਿਆ ਵੀ ਏਡਾ ਵੱਡਾ ਰੁੱਖ ਤੇ ਕੋਲੋਂ ਪਿਆ ਲੰਘਦਾ ਤੇ ਮੈਂ ਤਾਂ ਰੋੜਾ ਕੱਢ ਮਾਰਿਆ। ਉਹਨਾਂ ਉਸੇ ਵੇਲੇ ਉਹਨੂੰ 200 ਅਸ਼ਰਫੀ ਸੋਨੇ ਦੀ ਦਿੱਤੀ ਕਿ ਯਾਰ ਇਹ ਗਰੀਬ ਆਦਮੀ ਨੇ, ਚਲੋ ਇਹਦੀ ਸੋਚ ਕੀ ਸੀ, ਇਹਨੇ ਮੈਨੂੰ ਜੋ ਮਾਰਿਆ ਤੇ ਮੈਂ ਆਪਣਾ ਫਿਰ ਫਲ ਇਹਨੂੰ ਅਨਾਇਤ ਕਰਾਂ। ਇਹ ਕਿੱਸਾ ਤਾਂ ਚਲੋ ਜ਼ਿਮਨਨ ਮੈਂ ਸੁਣਾਇਆ, ਲੇਕਿਨ ਗੁਜ਼ਾਰਿਸ਼ ਇਹ ਵੇ ਕਿ ਫਲਦਾਰ ਦਰਖਤ ਨੂੰ ਰੋੜੇ ਵੱਜਦੇ ਨੇ। ਹੁਣ ਬੇਰੀਆਂ ਘਰਾਂ ਦੇ ਵਿੱਚ ਹੁੰਦੀਆਂ ਸਨ ਤੇ ਬਾਜਵਾ ਸਾਹਿਬ ਦੱਸਿਆ ਵੀ ਇਹਦੇ ਤੋਂ ਮੁਰਾਦ ਇਹ ਹੁੰਦਾ ਸੀ ਵੀ ਧੀਆਂ ਜਵਾਨ ਹੋ ਜਾਣ ਤੇ ਉਹ ਇਹ ਕਿ ਬੇਰੀਆਂ ਪੱਕ ਗਈਆਂ। ਇਹ ਇਹਦੇ ਰਮਜ਼ੀਆ ਮੈਨੇ ਨੇ ਦੂਸਰੇ ਇਸਤਲਾਹੀ। ਇਹਦੇ ਚ ਇਹ ਵੇ ਕਿ ਹੁਣ ਧੀਆਂ ਘਰ 'ਚ ਜਵਾਨ ਹੋ ਗਈਆਂ ਨੇ, ਯਾਨੀ ਬੇਰੀ ਦੇ ਬੇਰ ਪੱਕ ਗਏ ਨੇ, ਤੇ ਕੋਈ ਰਿਸ਼ਤਾ ਵੇਖਣ ਤੇ ਫਿਰ ਆ ਹੀ ਸਕਦਾ ਨਾ। ਅਗਰ ਨਹੀਂ ਵੀ ਕਿਸੇ ਦੇਣਾ ਤੇ ਉਹਨੂੰ ਪਿਆਰ ਨਾਲ ਇਹਤਰਾਮ ਨਾਲ ਵੀ ਤੇ ਬੰਦਾ ਮਨਾ ਕਰ ਸਕਦਾ ਕਿ ਨਹੀਂ ਜੀ ਸਾਡੀ ਬੱਚੀ ਦਾ ਹਾਲੀ ਸਾਡਾ ਜ਼ਹਿਨ ਨਹੀਂ, ਆਸਾਂ ਕਿਤੇ ਹੋਰ ਹਾਂ ਕਰ ਛੱਡੀ ਹੈ, ਜਾਂ 100 ਗੱਲ ਹੁੰਦੀ ਹੈ, ਕਿਸੇ ਤੇ ਗੱਲ ਨਹੀਂ ਪੈ ਜਾਣਾ ਚਾਹੀਦਾ। ਬਾਜਵਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਕਿ ਅਖਲਾਕ ਦਾ ਦਾਮਨ ਨਹੀਂ ਹੱਥੋਂ ਛੱਡਣਾ ਚਾਹੀਦਾ। ਪਿਆਰਿਓ, ਜਿਸ ਘਰ ਧੀਆਂ ਜਵਾਨ ਹੋਣ ਨਾ ਜੀ, ਉੱਥੇ ਨਿਰਾ ਰਿਸ਼ਤੇ ਮੰਗਣ ਵਾਲੇ ਹੀ ਨਹੀਂ ਆਉਂਦੇ, ਉੱਥੇ ਕੁਝ ਲੋਕਾਂ ਦੀਆਂ ਨਜ਼ਰਾਂ ਵੀ ਤੇ ਤਾਕਬ ਕਰਦੀਆਂ ਨੇ ਨਾ ਜੀ, ਉਸ ਘਰ ਵੱਲ ਉੱਠਦੀਆਂ ਨੇ, ਉਸ ਘਰ ਵਿੱਚ ਪੈਂਦੀਆਂ ਨੇ। ਕਈ ਐਸੀਆਂ ਨਜ਼ਰਾਂ ਜਿਹੜੀਆਂ ਬਦ ਨਜ਼ਰੀ ਵੀ ਹੋ ਸਕਦੀ ਹੈ। ਸੋ ਇਸ ਖਾਨ ਵਿੱਚ ਇਹ ਵੀ ਇੱਕ ਰਮਜ਼ ਦੱਸੀ ਗਈ ਹੈ, ਇਹ ਵੀ ਸਾਨੂੰ ਮੱਤ ਦਿੱਤੀ ਗਈ ਹੈ ਵੀ ਜਦੋਂ ਕਿਸੇ ਘਰ ਧੀਆਂ ਭੈਣਾਂ ਜਵਾਨ ਹੋ ਜਾਣ ਤੇ ਘਰ ਵਾਲਿਆਂ ਨੂੰ ਫਿਰ ਜ਼ਰਾ ਖਬਰਦਾਰ ਤੇ ਹੋਸ਼ਿਆਰ ਹੋਣਾ ਚਾਹੀਦਾ ਹੈ। ਬਹੁਤ ਸਾਰੇ ਕੰਮ ਐਸੇ, ਬਹੁਤ ਸਾਰੀਆਂ ਮੁਸੀਬਤਾਂ ਔਕੜਾਂ ਕਜ਼ੀਏ ਜਿਹੜੇ ਨੇ ਨਾ, ਉਹ ਸਾਡੇ ਅਸੀਂ ਆਪ ਥੋੜੀ ਜਿਹੀ ਰਾਖੀ ਕਰ ਲਈਏ ਨਾ ਆਪਣੇ ਸਮਾਨ ਦੀ, ਆਪਣੇ ਮਾਲ ਦੀ, ਤੇ ਉਹਦੇ ਤੋਂ ਵੀ ਅਸੀਂ ਬਚ ਸਕਦੇ ਹਾਂ। ਇੱਕ ਇਹ ਵੀ ਸਾਨੂੰ ਗੌ ਕਰਵਾਇਆ ਗਿਆ ਕਿ ਜਿਸ ਘਰ 'ਚ ਬੇਰੀ ਹੋਵੇ ਤੇ ਬੇਰ ਪੱਕ ਜਾਣ, ਉੱਥੇ ਫਿਰ ਰੋੜੇ ਆਉਂਦੇ ਹੀ ਨੇ, ਯਾਨੀ ਕਿ ਗਲਤ ਨਿਗਾਹਾਂ ਵੀ ਉੱਠਣਗੀਆਂ ਔਰ ਅਹਿਲੇ ਖਾਨਾ ਨੂੰ ਖਬਰਦਾਰ ਹੋਣਾ ਚਾਹੀਦਾ। ਲੋਈ ਬਾਜਵਾ ਸਾਹਿਬ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਪੁਰਾਣੇ ਵਸਨੀਕ ਸਨ ਤੇ ਹੁਣ ਦਿੱਲੀ ਰਹਿੰਦੇ ਨੇ ਇੰਡੀਆ ਦੇ ਵਿੱਚ। ਪ੍ਰੋਫੈਸਰ ਰਣਜੀਤ ਸਿੰਘ ਜੀ, ਹਾਂਜੀ, ਸਾਡੇ ਬੜੇ ਮੋਹਤਰਮ ਬਜ਼ੁਰਗ ਨੇ ਜੀ ਜੀ ਜੀ। ਉਹਨਾਂ ਜਨਾਬ ਅਖਾਨ ਭਿਜਵਾਇਆ ਵੀ ਪਿੱਛੋਂ ਚੱਲੇ ਹਾਂਜੀ ਤੇ ਖੇਤੀ ਫੱਲੇ। ਹਾਂਜੀ, ਇਹ ਨਾ ਜੀ ਜਿਹੜੇ ਦਿਨਾਂ ਦੇ ਵਿੱਚ ਪੱਛੋਂ ਜਿਹੜੀ ਹੈ ਨਾ ਜੀ, ਪੱਛੋਂ ਨੂੰ ਮਤਲਬ ਜਿਹੜੀ ਹਵਾ ਲੈਂਦੇ ਹੋ ਚੜ੍ਹਦੇ ਨੂੰ ਚੱਲਦੀ ਹੈ ਨਾ ਜੀ, ਉਹਨੂੰ ਪੱਛੋਂ ਆਂਦੇ ਨੇ ਜੀ। ਜਿਹੜੀ ਚੜ੍ਹਦੇ ਹੋ ਲੈਂਦੇ ਨੂੰ ਜਾਂਦੀ ਉਹਨੂੰ ਪੁਰਾ ਆਂਦੇ ਨੇ। ਵਾਹ ਵਾਹ। ਤੇ ਪੱਛੋਂ ਚੱਲੇ ਤੇ ਖੇਤੀ ਫਲੇ, ਮਤਲਬ ਇਹ ਹੈ ਕਿ ਪੁਰਾ ਚੱਲੇਗਾ ਤੇ ਬੱਦਲ ਲਿਆਏਗਾ ਘੇਰ ਕੇ, ਤੇ ਜਿਹੜਾ ਖੇਤੀ ਦੇ ਫਲਣ ਦਾ ਟਾਈਮ ਹੈ ਨਾ ਜੀ, ਉਹਦੇ ਵਿੱਚ ਵਾਹ ਠੱਕਾ ਤੇ ਹਨੇਰੀ ਤੇ ਮੀਂਹ ਜਿਹੜਾ ਨਾ ਇਹ ਨਹੀਂ ਚਾਹੀਦਾ ਹੁੰਦਾ। ਅੱਛਾ, ਉਹ ਮੀਂਹ ਪੈ ਜੇ ਜ਼ਿਆਦਾ ਤੇ ਫਿਰ ਇਹ ਹੁੰਦਾ ਕਿ ਫਸਲ ਡਿੱਗ ਪੈਂਦੀ ਹੈ। ਹਾਂਜੀ, ਜਦੋਂ ਫਸਲ ਡਿੱਗ ਪੈਗੀ ਤੇ ਉਦੋਂ ਝਾੜ ਹੌਲੀ ਪੈ ਜਾਏਗੀ। ਇਸ ਵਾਸਤੇ ਉਹਨਾਂ ਨੇ ਪੱਛੋਂ ਦੀ ਹਵਾ ਚੱਲਦੀ ਰਹੇ ਨਾ, ਤੇ ਫਿਰ ਉਹਦੇ ਨਾਲ ਜਿਹੜੀ ਹੈ ਨਾ ਫਸਲ ਨੂੰ ਦਾਣਾ ਚੰਗਾ
ਪੈਂਦਾ ਹੈ। ਹਾਂ। ਉਹ ਜਿਹੜਾ ਫਸਲ ਦਾ ਪੱਕਣ ਦਾ ਟਾਈਮ ਹੈ ਉਸ ਵੇਲੇ ਪੱਚੋਂ ਦੀ ਹਵਾ ਵਗੇ ਤੇ ਉਹਦੇ ਨਾਲ ਦਾਣਾ ਚੰਗਾ ਪਵੇਗਾ। ਹਾਂ ਹਾਂਜੀ, ਤੇ ਜੇ ਪੁਰਾ ਜਿਹੜਾ ਹੈ ਤੇ ਪੁਰਾ ਤੇ ਬੱਦਲ ਨੂੰ ਘੇਰ ਕੇ ਲਿਆਉਂਦਾ ਹੈ ਨਾ ਜੀ। ਹਾਂ ਪੁਰਾ ਤੇ ਬਹੁਤਾ ਵਗੇ ਪੁਰਾ ਤੇ ਉਹ ਵੀ ਬੁਰਾ, ਤੇ ਬਾਹਮਣ ਦੇ ਹੱਥ ਛੁਰਾ ਤੇ ਉਹ ਵੀ ਬੁਰਾ, ਤੇ ਜੱਟ ਵਜਾਵੇ ਤੁਰਾ ਤੇ ਉਹ ਵੀ ਤੇ ਉਹ ਵੀ ਬੁਰਾ। ਜੀ। ਹਾਂਜੀ, ਤੋ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਨਾ ਵੇਖੋ ਨਿੱਕੀਆਂ ਨਿੱਕੀਆਂ ਗੱਲਾਂ ਨੇ, ਇਹਦੇ 'ਚ ਕਿੰਨੀਆਂ ਮੱਤਾਂ ਨੇ। ਵਾਹ। ਹਾਂਜੀ, ਕਿ ਪੱਚੋਂ ਹਵਾ ਚੱਲੇਗੀ ਤੇ ਤੁਹਾਡੀ ਫਸਲ ਖਲੋ ਕੇ ਪੱਕੇਗੀ, ਖਲੋ ਕੇ ਪੱਕੇਗੀ ਤੇ ਉਹਦਾ ਦਾਣਾ ਠੀਕ ਹੋਏਗਾ, ਹਾਂ। ਉਹਦਾ ਝਾੜ ਜ਼ਿਆਦਾ ਹੋਏਗਾ। ਲਓ ਜੀ ਸਾਹਿਬੋ, ਵੇਖੋ ਤੁਸੀਂ ਕਿ ਪ੍ਰੋਫੈਸਰ ਸਾਹਿਬ ਨੇ ਸਾਨੂੰ ਕਿੱਡਾ ਮੱਤ ਭਰਿਆ, ਅਖਾਣ ਭਿਜਵਾਇਆ। ਮੈਂ ਅਕਸਰ ਆਖਦਾ ਹੁੰਦਾ ਵਾਂ ਕਿ ਸਾਡੇ ਪ੍ਰੋਫੈਸਰਸ ਜਿਹੜੇ ਨੇ ਨਾ, ਜਿਹੜੇ ਮੁਅੱਲਮੀਨ ਨੇ, ਜਿਹੜੇ ਪੜ੍ਹਾਉਂਦੇ ਨੇ, ਅਸਾਤਜ਼ਾ ਕਿਰਾਮ, ਉਹ ਸਾਨੂੰ ਜਦੋਂ ਵੀ ਸਾਡੇ ਪ੍ਰੋਗਰਾਮ ਵਿੱਚ ਰਲਤ ਕਰਦੇ ਨੇ, ਇੱਕ ਤੇ ਸਾਡਾ ਮਾਣ ਵੱਧਦਾ, ਦੂਜਾ ਉਹ ਬੜਾ ਹੀ ਮੱਤ ਭਰਿਆ ਕੋਈ ਅਖਾਣ ਭਿਜਵਾਉਂਦੇ ਨੇ। ਉਹਨਾਂ ਹੁਣ ਜਿਹੜਾ ਪ੍ਰੋਫੈਸਰ ਰਣਜੀਤ ਸਿੰਘ ਨਾਲ ਦਿੱਲੀ ਤੋਂ ਉਹਨਾਂ ਜਿਹੜਾ ਸਾਨੂੰ ਅਖਾਣ ਭਿਜਵਾਇਆ, ਉਹ ਇਸ ਤਰ੍ਹਾਂ ਕਿ ਪੱਛੋਂ ਚੱਲੇ ਤੇ ਖੇਤੀ ਫਲੇ। ਬਾਜਵਾ ਸਾਹਿਬ ਨੇ ਦੱਸਿਆ ਕਿ ਪੁਰਵਾ ਇੱਕ ਅਜਿਹੀ ਹਵਾ ਹੁੰਦੀ ਹੈ ਜਿਹਨੂੰ ਉਰਦੂ ਵਾਲੇ ਪੁਰਵਾ ਆਂਦੇ ਨੇ ਤੇ ਅਸੀਂ ਪੁਰਾ ਆਂਦੇ। ਉਹ ਮਸ਼ਰਕ ਤੋਂ ਮਗਰਬ ਵੱਲ ਨੂੰ ਚੱਲਦੀ ਹੈ, ਤੇ ਇਸੇ ਤਰ੍ਹਾਂ ਹੀ ਪੰਜਾਬੀ 'ਚ ਅਸੀਂ ਪੱਚੋਂ ਜਾਂ ਪੱਛੋਂ ਆਂਦੇ ਹਾਂ, ਤੇ ਉਰਦੂ ਵਾਲੇ ਉਹਨੂੰ ਆਖਦੇ ਨੇ ਪੱਛਮ ਜਾਂ ਪਛਵਾ। ਹੁਣ ਤੁਸੀਂ ਇਹ ਦੇਖੋ ਕਿ ਖੂਬਸੂਰਤੀ ਇਹ ਵੇ ਸਾਰੀ ਗੱਲ ਦੇ ਵਿੱਚ ਜਿਹੜੀ ਬਾਜਵਾ ਸਾਹਿਬ ਕੀਤੀ, ਕਿ ਇਹ ਜਿਹੜੇ ਲਫ਼ਜ਼ ਨੇ ਨਾ ਜੀ, ਪੂਰਾ ਜਾਂ ਪੱਚੋਂ ਜਾਂ ਪੱਛੋਂ, ਇਹ ਵੀ ਪੰਜਾਬੀ ਸਾਡੀ ਮਾਂ ਬੋਲੀ ਦੇ ਅਲਫਾਜ਼ ਸਨ ਜਿਹੜੇ ਉਰਦੂ ਵਾਲਿਆਂ ਸਾਡੇ ਤੋਂ ਲਏ ਨੇ। ਪ੍ਰੋਫੈਸਰ ਅਖਤਰ ਸ਼ੀਰਾਨੀ ਹੋਰਾਂ ਜਿਹੜੀ ਕਿਤਾਬ ਲਿਖੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਉਰਦੂ ਜਿਹੜੀ ਹੈ ਉਹਨੇ ਪੰਜਾਬੀ ਦੀ ਗੋਦ ਦੇ ਵਿੱਚ ਪਰਵਰਿਸ਼ ਪਾਈ ਹੈ ਔਰ ਪੰਜਾਬੀ ਦਾ ਦੁੱਧ ਪੀ ਕੇ ਜਵਾਨ ਹੋਈ ਹੈ। ਉਹਦੇ ਤੋਂ ਇਹ ਹੀ ਮੁਰਾਦ ਸੀ ਕਿ ਉਰਦੂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਅਲਫਾਜ਼ ਨੇ ਉਹ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚੋਂ ਲੈ ਗਏ ਹੋਏ ਨੇ। ਵੇਖੋ ਨਾ, ਅਸੀਂ ਪੂਰੇ ਦੀ ਹਵਾ ਆਨੇ, ਉਹਨਾਂ ਪੁਰਵਾ ਕਰ ਲਿਆ, ਅਡਾਪਟ ਸਾਡਾ ਹੀ ਲਫ਼ਜ਼ ਕੀਤਾ, ਉਹਦੇ ਵਿੱਚ ਵਾਹ ਪਾ ਲਈ। ਇਸੇ ਤਰ੍ਹਾਂ ਅਸੀਂ ਆਖਦੇ ਹਾਂ ਪੱਛੋਂ ਜਾਂ ਪੱਚੋਂ, ਉਹਨਾਂ ਉਹਦਾ ਪਛੂਆ ਬਣਾ ਲਿਆ ਜਾਂ ਪੱਛਮ ਕੀ ਹਵਾ ਬਣਾ ਲਈ। ਤੇ ਇਹ ਵੀ ਅਲਫਾਜ਼ ਜਿਹੜੇ ਨੇ ਇਹ ਪੰਜਾਬੀ ਮਾਂ ਬੋਲੀ ਦੇ ਉਰਦੂ ਨੂੰ ਇਹ ਵੀ ਦੇਣ ਨੇ। ਦੂਸਰਾ, ਇਹ ਹਵਾਵਾਂ ਕਿਹੜੀਆਂ ਹੁੰਦੀਆਂ ਨੇ, ਕਿਵੇਂ ਚੱਲਦੀਆਂ, ਉਹ ਵੀ ਤੁਹਾਨੂੰ ਅੱਜ ਪਤਾ ਲੱਗ ਗਿਆ ਬਾਜਵਾ ਸਾਹਿਬ ਦੀ ਜ਼ੁਬਾਨੀ, ਕਿ ਜਿਹੜੀ ਮਸ਼ਰਕ ਤੋਂ ਮਗਰਬ ਵੱਲ ਨੂੰ ਚੱਲਦੀ ਏ, ਚੜ੍ਹਦਿਓਂ ਲਹਿੰਦੇ ਨੂੰ ਚੱਲਦੀ ਏ, ਉਹਨੂੰ ਅਸੀਂ ਆਖਦੇ ਹਾਂ ਪੁਰਾ ਪੰਜਾਬੀ 'ਚ। ਇਸੇ ਤਰ੍ਹਾਂ ਜਿਹੜੀ ਪੱਛੋਂ, ਜਿਹੜੀ ਕਿ ਮਗਰਬ ਤੋਂ ਜਾਂ ਲਹਿੰਦਿਓਂ ਜਿਹੜੀ ਮਸ਼ਰਕ ਵੱਲ ਨੂੰ ਚੜ੍ਹਦੇ ਵੱਲ ਨੂੰ ਆਉਂਦੀ ਏ, ਉਹਨਾਂ ਹਵਾਵਾਂ ਨੂੰ ਅਸੀਂ ਆਖਦੇ ਹਾਂ ਪੱਛੋਂ। ਤੇ ਪਿਆਰਿਓ, ਚੂੰਕਿ ਇਹ ਹਵਾਵਾਂ ਜਿਹੜੀਆਂ ਮਗਰਬ ਤੋਂ ਚੱਲਦੀਆਂ ਨੇ, ਉਹਦੇ ਨਾਲ ਫਸਲ ਫਲਦੀ ਫੁੱਲਦੀ ਹੈ। ਇਹੋ ਹੀ ਗੱਲ ਇਸ ਅਖਾਣ ਦੇ ਵਿੱਚ ਸਾਨੂੰ ਫਿਰ ਦੱਸੀ ਗਈ ਹੈ ਕਿ ਪੱਛੋਂ ਚੱਲੇ ਤੇ ਖੇਤੀ ਫਲੇ। ਲੋਈ ਬਾਜਵਾ ਸਾਹਿਬ ਸਾਰਾ ਲੁਧਿਆਣੇ ਤੋਂ ਹਾਂਜੀ, ਸਾਡੀ ਧੀ ਮਨਜੀਤ ਕੌਰ ਅਕਸਰ ਸਾਡੇ ਪ੍ਰੋਗਰਾਮਾਂ ਦੇ ਵਿੱਚ ਰਲਤ ਕਰਦੀਆਂ ਨੇ ਜੀ ਜੀ। ਉਹਨਾਂ ਜਨਾਬ ਅਖਾਣ ਭੇਜਿਆ ਬੜਾ ਸੁਰਦਾ। ਅਖਾਣ ਇਹ ਵੇ ਜੀ ਕਿ ਚੰਗੀ ਹੋਵੇ ਜੋਗ ਤੇ ਕਾਸਾ ਸੰਘਣਾ, ਤੇ ਘਰ ਦਾ ਹੋਵੇ ਬੀ ਪਵੇ ਨਾ ਮੰਗਣਾ, ਤੇ ਚੰਗੀ ਹੋਵੇ ਟੈਰ ਤੇ ਚੜ ਕੇ ਟੋਰੀਏ, ਤੇ ਘਰ ਸੁਲੱਖਣੀ ਨਾਰ ਤੇ ਦੁੱਖ ਸੁੱਖ ਫੋਲੀਏ, ਇਹਦੇ ਕਰਤਾਰ ਤੇ ਫਿਰ ਕਿਉਂ ਬੋਲੀਏ। ਹਾਂਜੀ, ਕਿ ਬੰਦੇ ਦੇ ਕੋਲ ਵਾਹੀ ਜੋਤੀ ਕਰਨ ਵਾਲੇ ਬੰਦੇ ਦੇ ਕੋਲ ਜੋਗ ਸੁਥਰੇ ਢੱਗਿਆਂ ਦੀ ਹੋਵੇ, ਧੰਨੀ ਦੇ ਢੱਗਿਆਂ ਦੀ, ਹਾਂਜੀ, ਤੇ ਲੱਸੀ ਉਹਨੂੰ ਸੰਘਣੀ ਦਾ ਮਤਲਬ ਪਿਆਲਾ ਮਿਲ ਜਾਏ, ਹਾਂਜੀ, ਕਿ ਲੱਸੀ ਪਤਲੀ ਨਾ ਹੋਵੇ ਕਾਵਾਂ ਦੇ ਅਥਰੂਆਂ ਵਰਗੀ, ਹਾਂਜੀ। ਜਿਵੇਂ ਉਹ ਮਰਹੂਮ ਨਿਜ਼ਾਮਦੀਨ ਦੱਸਦੇ ਨੇ ਵੀ ਇੱਕ ਦਫਾ ਅਸੀਂ ਸ਼ਿਕਾਰ ਤੇ ਗਏ ਜੀ ਜੀ, ਤੇ ਉਹ ਜਦੋਂ ਇਹ ਲੱਸੀ ਨਾ ਸਾਡੇ ਤੱਕ ਕੱਪੜੀ ਸੀ, ਉਸ ਵੇਲੇ ਨਾ ਕਾਵਾਂ ਦੇ ਅਥਰੂ ਬਣੀ ਪਈ ਸੀ। ਤੇ ਮੈਂ ਆਖਿਆ ਉਹ ਇੱਥੇ ਨਲਕਾ ਹੈ? ਉਹਨਾਂ ਆਖਿਆ ਨਲਕਾ ਕੀ ਕਰਨਾ ਜੇ ਲੱਸੀ ਪੀਣ ਲਓ। ਉਹਨਾਂ ਆਖਿਆ ਮੈਂ ਲੱਸੀ ਦੀ ਚਟਿਆਈ ਮਾਰਨੀ ਹੈ, ਹੋਰ ਪਾਣੀ ਪਾ ਹੋਰ ਪਾਣੀ ਪਾ ਕੇ, ਕਿਉਂਕਿ ਪਾਣੀ ਹੈ ਲੱਸੀ ਤੇ ਲੜਾਈ ਦਾ ਵਿਧਾਨ ਕੀ। ਲੱਸੀ ਜੂ ਬੰਦੇ ਬਹੁਤੇ ਉਹਨਾਂ ਵੇਖਿਆ ਟੁੱਟਦੀ ਜਾਂਦੀ, ਉਹ ਚ ਪਾਣੀ ਹੋਰ ਠੋਕੀ ਗਏ। ਉਹ ਉੱਥੇ ਜਦੋਂ ਆਪਣੀ ਸੀ ਤੇ ਉਹ ਕਾਵਾਂ ਦੇ ਅਥਰੂ, ਪੰਜਾਬੀ ਕਹਿੰਦੇ ਨੇ ਕਾਵਾਂ ਦੇ ਅਥਰੂ ਹੋ ਗਈ ਆ, ਮਤਲਬ ਕਾਵਾਂ ਦੇ ਅਥਰੂਆਂ ਦਾ ਜਿਹੜਾ ਰੰਗ ਹੁੰਦਾ ਹੈ ਨਾ ਉਹ ਲੱਸੀ ਦਾ ਰੰਗ ਹੋ ਗਿਆ। ਹਾਂਜੀ, ਤੂੰ ਦੱਸਿਆ ਇਹ ਗਿਆ ਕਿ ਵਾਹੀਵਾਨ ਕੋਲ ਅਗਰ
ਸੁਥਰੀ ਜੋਗ ਹੋਵੇ ਜੀ। ਹੈ ਜੀ, ਉਹਨੂੰ ਮਤਲਬ ਇਹ ਪੈਲੀਆਂ ਵਾਹਣ ਵਾਸਤੇ ਸੁਥਰੀ ਪੈਲੀ ਵੱਗੇਗੀ, ਆਹਾ। ਸੁਥਰੀ ਫਸਲ ਹੋਵੇਗੀ, ਤੇ ਨਾਲ ਇਹ ਕੋ ਡੰਗਰ ਕੋ ਮਤਲਬ ਉਹਦੇ ਘਰ ਲਵੇਰਾ ਵੀ ਹੋਵੇ, ਕਾਸਾ ਸੰਘਣਾ, ਕਿ ਉਹਨੂੰ ਲੱਸੀ ਜਿਹੜੀ ਆ ਸੰਘਣੀ ਲੱਭਦੀ ਹੋਏ, ਘਰ ਕੋ ਲਵੇਰਾ ਹੋਏਗਾ ਤਾਂ ਹੀ ਲੱਭੇਗੀ ਨਾ। ਹਾਂਜੀ ਹਾਂਜੀ, ਤੇ ਅੱਗੇ ਕੀ ਆ? ਚੰਗੀ ਹੋਵੇ ਜੋਗ ਤੇ ਕਾਸਾ ਸੰਘਣਾ, ਘਰ ਦਾ ਹੋਵੇ ਬੀ ਹਾਂਜੀ ਪਵੇ ਨਾ ਮੰਗਣਾ। ਹਾਂਜੀ, ਤੇ ਘਰ ਦਾ ਵੀ ਆਪਣਾ ਪਿਛਲੇ ਸਾਲ ਦਾ ਸਾਂਭਿਆ ਹੋਵੇ ਤੇ ਮਤਲਬ ਇਹ ਜ਼ਾਹਰ ਮੰਗਣਾ ਪਏਗਾ ਜਾਂ ਮੁੱਲ ਲੈਣਾ ਪਏਗਾ, ਤੇ ਉੱਥੇ ਖਰਚ ਹੋਏਗਾ ਜੱਟ ਦਾ, ਬਾਈਵਾਨ ਦਾ। ਤੇ ਜੇ ਘਰ ਦਾ ਬੀ ਸਾਂਭਿਆ, ਚੰਗਾ ਚੁਣ ਕੇ ਬੀ ਵਧੀਆ ਕਰਕੇ ਸਾਫ ਸੁਥਰੇ, ਵਿੱਚੋਂ ਮੰਮਣ ਛੰਮਣ ਚੁਣ ਕੇ ਉਰਲ ਪਰਲ ਸਾਰਾ, ਵਿੱਚੋਂ ਕੋਈ ਛੋਟਾ ਮੋਟਾ ਹੋਰ ਜਿਹੜੇ ਦਾਣੇ ਹੁੰਦੇ ਨੇ ਇੱਕ ਇੱਕ ਦਾਣਾ ਕਰਕੇ, ਸੁਗੜ ਸਿਆਣੀਆਂ ਬੀਬੀਆਂ ਘਰਾਂ ਦਾ ਬੀ ਆਪ ਚੁਣ ਲੈਂਦੀਆਂ ਹੁੰਦੀਆਂ ਸਨ ਪੁਰਾਣੇ ਵਕਤਾਂ 'ਚ, ਹਾਂਜੀ। ਤੇ ਉਹ ਮਤਲਬ ਇਹ ਜਿਹੜਾ ਮਤਲਬ ਇਹ ਕਿ ਮੰਗਣਾ ਨਾ ਪਵੇ ਤੇ ਘਰੋਂ ਮਿਲ ਜਾਏ, ਆਪਣੇ ਘਰੋਂ ਪਾਓ, ਬਾਹਰੋਂ ਪਾਓਗੇ ਤਾਂ ਬੇਤਬਾਰਾ ਜਿਹਾ ਹੋਏਗਾ, ਉਹਦਾ ਕੋਈ ਪਤਾ ਨਹੀਂ ਹੋਏਗਾ ਵੀ ਇਹਦਾ ਝਾੜ ਕਿੰਨਾ ਹੈ। ਇਹ ਤੇ ਤੁਸੀਂ ਅਜ਼ਮਾਇਆ ਨਾ ਵੀ ਇਹਦਾ ਝਾੜ ਕਿੰਨਾ ਹੈ, ਹਾਂਜੀ। ਤੇ ਫਿਰ ਅਗਲੀ ਗੱਲ, ਚੰਗੀ ਹੋਵੇ ਟਾਇਰ, ਹਾਂਜੀ, ਤੇ ਚੜ ਕੇ ਟੋਰੀਏ। ਵੀ ਚੰਗੀ ਜੇ ਟਾਇਰ ਹੋਵੇ, ਟਾਇਰ ਘੋੜੀ ਨੂੰ ਆਂਦੇ ਨੇ, ਕਿ ਤੁਹਾਡੇ ਕੋਲ ਘੋੜੀ ਜੂ ਘਰ ਦੀ ਹੋਵੇ ਤੇ ਕਿਤੇ ਜਾਣਾ ਅਗਾਂਹ ਪਿਛਾਂ ਪਵੇ ਤੇ ਆਰਾਮ ਨਾਲ ਉਹਦੇ ਤੇ ਚੜ ਕੇ ਤੁਸੀਂ ਸਫ਼ਰ ਕਰ ਸਕਦੇ ਹੋ। ਤੁਹਾਨੂੰ ਮਤਲਬ ਇਹ ਕਿ ਲੱਤਾਂ ਨਹੀਂ ਖਿੱਚਣੀਆਂ ਪੈਂਦੀਆਂ ਤੇ ਕਿਸੇ ਕੋਲੋਂ ਮੰਗਣ ਦੀ ਮੁਤਾਜੀ ਵੀ ਨਹੀਂ ਕਰਨੀ ਪੈਂਦੀ, ਹਾਂਜੀ। ਤੇ ਇਹ ਘਰ ਸੁਲੱਖਣੀ ਨਾਰ, ਹਾਂਜੀ, ਤੇ ਦੁੱਖ ਸੁੱਖ ਭੋਲੀਏ। ਤੇ ਘਰ ਬੀਵੀ ਜਿਹੜੀ ਹੈ ਉਹ ਵੀ ਸੁਚੱਜੀ ਸਿਆਣੀ ਤੇ ਸੁਘੜ ਤੇ ਸਾਊ ਹੋਵੇ, ਹਾਂਜੀ। ਤੇ ਉਹਦੇ ਨਾਲ ਬੰਦਾ ਘਰ ਦੇ ਆਪਣੇ 100 ਦੁੱਖ ਸੁੱਖ ਜਿਹੜੇ ਨੇ ਬਹਿ ਕੇ ਫੋਲ ਸਕਦਾ ਹੈ, ਔਰ ਆਪਣੀਆਂ ਪਰੇਸ਼ਾਨੀਆਂ, ਵੇਖੋ ਨਾ ਜੀ, ਇਹ ਜ਼ਿੰਦਗੀ ਦਾ ਸਾਥੀ ਆ ਬੀਵੀ ਜਿਹੜੀ ਆ, 100 ਪਰੇਸ਼ਾਨੀਆਂ ਨੇ ਵਾਧਾ ਘਾਟਾ, ਉਹਦੇ ਨਾਲ ਬੰਦਾ ਰਲ ਕੇ ਸਾਂਝ ਪਾ ਸਕਦਾ ਵੀ ਆਹ ਮਸਲਾ ਕਿਵੇਂ ਕੀਤਾ ਜਾਏ। ਕਈ ਵਾਰੀ ਵੇਖੋ ਨਾ ਜੀ, ਬੀਵੀ ਵੀ ਚੰਗੀ ਮੱਤ ਦੇ ਦਿੰਦੀ ਹੈ, ਬੜੀ ਚੰਗੀ, ਸਿਆਣੀਆਂ ਬੜੀਆਂ ਸੁਘੜ ਤੇ ਸਾਊ ਸਿਆਣੀਆਂ ਬੀਬੀਆਂ ਨੇ, ਤੇ ਉਹਦੇ ਨਾਲ ਬੰਦਾ ਆਪਣੇ ਦੁੱਖ ਸੁੱਖ ਜਿਹੜਾ ਨਾ ਫੋਲ ਕੇ ਤੇ ਆਪਣੇ ਗਮਾਂ ਦਾ ਤੇ ਪਰੇਸ਼ਾਨੀਆਂ ਦਾ ਭਾਰ ਹੌਲਾ ਕਰ ਲੈਂਦਾ ਹੈ, ਹਾਂਜੀ। ਇਹ ਦੇ ਕਰਤਾਰ ਤੇ ਫਿਰ ਕਿਉਂ ਬੋਲੀਏ, ਹਾਂਜੀ। ਤੇ ਜੇ ਸਾਰਾ ਕੁਝ ਕਰਤਾਰ, ਰੱਬ ਨੂੰ ਆਂਦੇ ਨੇ ਕਰਤਾਰ ਕਰਨਹਾਰ ਕਰਨੀਹਾਰ, ਹਾਂਜੀ। ਵੀ ਜੇ ਅੱਲਾਹ ਤਾਲਾ ਇਹ ਸਾਰਾ ਕੁਝ ਬੰਦੇ ਨੂੰ ਦੇ ਤੇ ਫਿਰ ਬੰਦੇ ਨੂੰ ਐਵੇਂ ਨਾ ਹੋਰ ਕੋਈ ਮੰਗਣ ਦੀ ਲੋੜ ਹੀ ਨਹੀਂ, ਸਾਰਾ ਕੁਝ ਤਾਂ ਉਹਨੂੰ ਰੱਬ ਸੋਹਣੇ ਦੇ ਦਿੱਤਾ, ਤੇ ਇਹਨੂੰ ਅੱਗੇ ਜਾਏਗਾ ਤੇ ਫਿਰ ਸ਼ੁਕਰੀਆ ਵਾਲੀ ਗੱਲ ਹੀ ਹੋਵੇ, ਹਾਂਜੀ ਹਾਂਜੀ। ਇਸ ਵਾਸਤੇ ਉਹਨੂੰ ਇਹ ਸਾਰਾ ਕੁਝ ਜਦ ਅਗਰ ਮਿਲ ਜਾਂਦਾ ਤੇ ਉਹਨੂੰ ਰੱਬ ਦਾ ਸ਼ੁਕਰ ਅਦਾ ਕਰਦਿਆਂ ਰਹਿਣਾ ਚਾਹੀਦਾ। ਲਓ ਜੀ ਪਿਆਰਿਓ, ਸਾਡੀ ਧੀ ਮਨਜੀਤ ਕੌਰ, ਉਹਨਾਂ ਨੇ ਦਿੱਲੀ ਤੋਂ ਵੇਖੋ ਕਿੰਨਾ ਖੂਬਸੂਰਤ ਅਖਾਣ ਭਿਜਵਾਇਆ। ਸਾਡਾ ਦੇਸ਼ ਪੰਜਾਬ ਜਿਹੜਾ, ਇਹਦੀ 70% ਆਮਦਨੀ, ਇਹਦੀ 70% ਆਬਾਦੀ ਦਾ ਸਾਰਾ ਇਨਹਿਸਾਰ ਤੇ ਦਾਰੋਮਦਾਰ ਖੇਤੀ ਬਾੜੀ ਦੇ ਉੱਤੇ ਹੀ ਹੈ। ਸਾਡੇ ਵਾਹੀਵਾਨ ਦੀ ਹਯਾਤੀ ਜਿਹੜੀ ਹੈ, ਉਹਦੇ ਵਿੱਚ ਜਿਹੜੀਆਂ ਉਹਨੂੰ ਚੀਜ਼ਾਂ ਜ਼ਰੂਰੀ ਚਾਹੀਦੀਆਂ ਹੁੰਦੀਆਂ ਨੇ, ਜਿਹੜੇ ਲਵਾਜ਼ਮਾਤ ਉਹਨੂੰ ਚਾਹੀਦੇ ਹੁੰਦੇ ਨੇ, ਦਰਕਾਰ ਹੁੰਦੇ ਨੇ, ਉਹ ਸਾਰੇ ਹੀ ਇਸ ਅਖਾਣ ਦੇ ਵਿੱਚ ਅੱਲਾ ਸੱਚੇ ਕੋਲੋਂ ਮੰਗ ਲੈ ਗਏ ਨੇ। ਸਾਡੇ ਸੂਝਵਾਨ ਨੇ ਵੇਖੋ ਕਿੰਨਾ ਸੋਹਣਾ ਅਖਾਣ ਜੋੜਿਆ, ਵੀ ਚੰਗੀ ਹੋਵੇ ਜੋਗ ਤੇ ਕਾਸਾ ਸੰਘਣਾ, ਤੇ ਘਰ ਦਾ ਹੋਵੇ ਬੀ ਭਵੇ ਨਾ ਮੰਗਣਾ। ਮਤਲਬ ਹਲ ਵਾਹਣ ਵਾਸਤੇ ਹੁਣ ਜੋਗ ਦੀ ਥਾਂ ਤੇ ਟਰੈਕਟਰ ਆ ਗਏ ਨੇ ਪਿਆਰਿਓ। ਚਲੋ ਟਰੈਕਟਰ ਅੱਲਾ ਘਰ ਦਿੱਤਾ ਹੋਵੇ, ਜਦੋਂ ਇਹ ਅਖਾਣ ਬਣਾਏ ਗਏ ਸਨ ਉਦੋਂ ਇਹ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਧੰਨੀ ਦੇ ਚੰਗੇ ਢੱਗੇ ਘਰ ਰੱਖੇ ਹੋਣ ਆਪਣੇ, ਸੋਹਣਾ ਈਜ਼ੀਲੀ ਵਾਹੀ ਸ਼ਾਹੀ ਦਾ ਕੰਮ ਬੰਦਾ ਕਰ ਸਕਦਾ ਹੋਵੇ। ਕਾਸਾ ਸੰਘਣਾ ਤੋਂ ਮੁਰਾਦ ਹੈ ਕਿ ਉਹਨੂੰ ਖੁਰਾਕ ਵੀ ਅੱਛੀ ਮਿਲੇ। ਬੜਾ ਮੁਸ਼ੱਕਤ ਵਾਲਾ ਕੰਮ ਹੈ ਵਾਹੀ ਬੀਜੀ ਕਰਨਾ। ਵਾਹੀਵਾਨ ਅਗਰ ਅੱਛੀ ਖੁਰਾਕ ਨਹੀਂ ਖਾਏਗਾ ਤੇ ਉਹ ਫਿਰ ਵਾਹੀ ਨਹੀਂ ਕਰ ਸਕਦਾ। ਇਸ ਵਾਸਤੇ ਅੱਲਾਹ ਪਾਕ ਉਹਨੂੰ ਘਰ ਲਵੇਰਾ ਵੀ ਦਿੱਤਾ ਹੋਵੇ, ਮੱਝ ਦਾ ਦੁੱਧ ਸ਼ੁੱਧ ਘਰ ਹੋਵੇ, ਸੰਘਣੀ ਉਹਨੂੰ ਲੱਸੀ ਦਾ ਵੀ ਕਾਸਾ ਭਰਿਆ, ਕਾਸਾ ਕੌਲੇ ਵੱਡੇ ਨੂੰ ਆਖਦੇ, ਬੀ ਘਰ ਦਾ ਹੋਵੇ। ਫਿਰ ਵੇਖੋ ਬਾਜਵਾ ਸਾਹਿਬ ਦੱਸਿਆ ਵੀ ਸੁਗੜ ਖਤੂਨ ਹੋਏਗੀ ਤੇ ਬੀ ਵੀ ਉਹਨੇ ਸੋਹਣਾ ਸਾਂਭ ਕੇ ਸਾਫ਼ ਕਰਕੇ ਸੂਦ ਸਵਾਰ ਕੇ ਉਹਨੇ ਸਾਈਂ ਨੂੰ ਦੇਣਾ ਕਿ ਇਹ ਲੋ ਜੀ ਜਾ ਕੇ ਬੀ ਪਾਓ। ਨਹੀਂ ਤੇ ਹੁਣ ਬਾਜ਼ਾਰੋਂ ਬੀ ਜਿਹੜਾ ਜਾਲੀ ਵੀ ਮਿਲਣ ਡਏ ਨੇ ਤੇ ਮਹਿੰਗਾ ਵੀ ਮਿਲਦਾ। ਤੇ ਜੇ ਸਿਆਣੀ ਬੀਵੀ ਹੋਵੇ ਤੇ ਘਰ ਦਾ ਬੀ ਹੋਵੇ, ਕਿੰਨੀ ਬੱਚਤ ਹੋ ਗਈ। ਤੇ ਚੰਗੀ ਹੋਵੇ ਟਾਇਰ ਤੇ ਚੜ ਕੇ ਟੋਰੀਏ, ਤੇ ਘਰ ਸੁਲੱਖਣੀ ਨਾਰ ਤੇ ਦੁੱਖ ਸੁੱਖ ਫੋਲੀਏ। ਹੁਣ ਚੰਗੀ ਹੋਵੇ ਟਾਇਰ ਤੋਂ ਮੁਰਾਦ ਇਹ ਕਿ ਸਵਾਰੀ ਵੀ ਰੱਬ ਦਿੱਤੀ ਹੋਵੇ। ਘੋੜੀਆਂ
ਪੁਰਾਣੇ ਜ਼ਮਾਨੇ 'ਚ ਸਵਾਰੀਆਂ ਹੁੰਦੀਆਂ ਹਨ ਸਭ ਤੋਂ ਸੋਹਣੀਆਂ। ਹੁਣ ਸਾਡੇ ਮਾਸ਼ਾਅੱਲਾ ਜ਼ਿਮੀਂਦਾਰਾਂ ਮੋਟਰਸਾਈਕਲ ਰੱਖੇ ਨੇ, ਕਾਰਾਂ ਅੱਲਾ ਪਾਕ ਦਿੱਤੀਆਂ ਹੋਈਆਂ ਨੇ, ਬਲਕਿ ਬਹੁਤੀਆਂ ਵੱਡੀਆਂ ਗੱਡੀਆਂ ਤਾਂ ਸਾਡੇ ਵੱਡੇ ਜ਼ਿਮੀਂਦਾਰਾਂ ਕੋਲ ਹੀ ਨੇ ਅੱਜ ਕੱਲ੍ਹ, ਜਿਹੜੇ ਜਾਗੀਰਦਾਰ ਨੇ, ਫਿਊਡਲ ਲਾਰਡਸ ਨੇ। ਸੋ ਸਵਾਰੀ ਵੀ ਆਪਣੀ ਹੋਵੇ, ਬੀਵੀ ਨੇਕ ਹੋਵੇ, ਦੁੱਖ ਸੁੱਖ ਦੀ ਸਾਥੀ ਹੋਵੇ। ਦੁੱਖ ਸੁੱਖ ਫੋਲੀਏ ਉਹਦੇ ਨਾਲ ਹੀ ਫੋਲੀਦਾ ਨਾ ਜਿਹਦੇ ਨਾਲ ਫੋਲਿਆ ਕੋਈ ਫਾਇਦਾ ਵੀ ਹੋਵੇ। ਤੇ ਜੇ ਇਹਦੇ 'ਚ ਇਹੋ ਹੀ ਮੰਗ ਕੀਤੀ ਗਈ ਹੈ ਕਿ ਘਰ ਸੁਲੱਖਣੀ ਨਾਰ ਤੇ ਦੁੱਖ ਸੁੱਖ ਫੋਲੀਏ, ਤੇ ਇਹਦੇ ਕਰਤਾਰ ਤੇ ਫਿਰ ਕਿਉਂ ਬੋਲੀਏ। ਜੇ ਇਹ ਸਾਰੇ ਦੁਨਿਆਵੀ ਮਾਦੀ ਤੇ ਜ਼ਰੀ ਹਵਾਲੇ ਦੇ ਨਾਲ ਦਰਕਾਰ ਲਵਾਜ਼ਮਾਤ ਸੱਚੇ ਸਾਹਿਬ ਨੇ ਅਨਾਇਤ ਕੀਤੇ ਹੋਣ ਤੇ ਫਿਰ ਗਿਲਾ ਕਾਹਦਾ। ਫਿਰ ਹਰ ਵੇਲੇ ਸਾਨੂੰ ਅੱਲਾਹ ਪਾਕ ਦਾ ਮਸ਼ਕੂਰ ਤੇ ਸ਼ੁਕਰਗੁਜ਼ਾਰ ਹੀ ਰਹਿਣਾ ਚਾਹੀਦਾ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल